ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਬਹਿਰੀਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਮਰੀਕ ਸਿੰਘ ਜੀ ਦਾ। ਇਹ ਲਿਖਦੇ ਹਨ, ਹਾਊ ਫੇਅਰ ਅਤੇ ਸਾਨੂੰ ਕੀ ਵਾਲੀ ਸੋਚ ਦਾ ਸਿੱਖਾਂ ਵਿੱਚ ਵੱਧ ਰਿਹਾ ਰੁਝਾਨ ਲਾ ਰਿਹਾ ਕੌਮ ਨੂੰ ਢਾਹ। ਅਜੋਕੇ ਸਮੇਂ ਅੰਦਰ ਦੁਸ਼ਮਣ ਤਾਕਤਾਂ ਵੱਲੋਂ ਸਿੱਖ ਕੌਮ ਉੱਪਰ ਲਗਾਤਾਰ ਹਰ ਖੇਤਰ ਵਿੱਚ ਹਮਲੇ ਕੀਤੇ ਜਾ ਰਹੇ ਹਨ, ਚਾਹੇ ਉਹ ਸਮਾਜਿਕ, ਆਰਥਿਕ, ਰਾਜਨੀਤਿਕ, ਇਤਿਹਾਸਕ, ਧਾਰਮਿਕ ਖੇਤਰ ਵਿੱਚੋਂ ਕੋਈ ਵੀ ਹੋਵੇ। ਪਰ ਦੁੱਖ ਦੀ ਗੱਲ ਇਹ ਹੈ ਕਿ ਇੰਨਾ ਕੁਝ ਕੌਮ ਨਾਲ ਮਾੜਾ ਵਾਪਰਨ ਤੋਂ ਬਾਅਦ ਵੀ ਸਾਨੂੰ ਸੁੱਤੀ ਹੋਈ ਕੌਮ ਨੂੰ ਹਲੂਣੇ ਦੇ ਕੇ ਸੰਘਰਸ਼ ਪ੍ਰਤੀ ਜਾਗਰੂਕ ਕਰਨਾ ਪੈਂਦਾ ਹੈ। ਕਿਉਂ ਸਾਡੀ ਕੌਮ ਆਪ ਮੁਹਾਰੇ ਸੰਘਰਸ਼ ਵਿੱਚ ਨਹੀਂ ਕੁੱਦਦੀ? ਕਿਉਂ ਗੁਰੂ ਦੀ ਬੇਅਦਬੀ ਹੋਣ ਤੇ ਸਾਡਾ ਅੰਦਰ ਨਹੀਂ ਕੁਰਲਾ ਉੱਠਦਾ? ਕਿਉਂ ਅਸੀਂ ਅੱਖਾਂ ਸਾਹਮਣੇ ਆਪਣੀ ਹੀ ਕੌਮ ਤੇ ਹਰ ਰੋਜ਼ ਹੋ ਰਹੇ ਤਸ਼ੱਦਦ ਨੂੰ ਵੇਖ ਕੇ ਵੀ ਚੁੱਪ ਬੈਠੇ ਰਹਿੰਦੇ ਹਾਂ? ਇਸ ਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਨਿੱਜੀ ਸਹੂਲਤਾਂ ਅਤੇ ਆਧੁਨਿਕ ਸਾਧਨਾਂ ਦਾ ਆਨੰਦ ਲੈਣ ਵਿੱਚ ਮਸਰੂਫ ਹਾਂ। ਜੋ ਕੁਝ ਸਾਡੀ ਕੌਮ ਨਾਲ ਵਾਪਰ ਰਿਹਾ ਹੈ, ਜਿਵੇਂ ਆਏ ਦਿਨ ਵੱਖੋ-ਵੱਖ ਜਗ੍ਹਾ ਤੇ ਸਾਡੀ ਕੌਮ ਬੇਪਤ ਹੋ ਰਹੀ ਹੈ, ਇਸ ਸਾਰੇ ਵਰਤਾਰੇ ਤੋਂ ਅਸੀਂ ਸਾਰੇ ਭਲੀ-ਭਾਂਤ ਜਾਣੂ ਹਾਂ। ਪਰ ਸਾਡਾ ਸੁਭਾਅ ਬਣ ਗਿਆ ਹੈ ਕਿ ਹਾਊ ਫੇਰ ਅਤੇ ਸਾਨੂੰ ਕੀ ਆਖ ਕੇ ਪਾਸਾ ਵੱਟ ਲੈਣ ਦਾ। ਅਸੀਂ ਸੋਚਦੇ ਹਾਂ ਕਿ ਹਾਊ ਫੇਰ, ਜੇ ਕੋਈ ਜੇਲਾਂ ਵਿੱਚ ਸੜ ਰਿਹਾ ਹੈ, ਮੇਰਾ ਤਾਂ ਉਸ ਨਾਲ ਕੋਈ ਰਿਸ਼ਤਾ ਨਹੀਂ, ਮੇਰੇ ਸਾਕ ਸੰਬੰਧੀ ਤਾਂ ਸਭ ਖੁਸ਼ਹਾਲ ਨੇ। ਸਾਨੂੰ ਕੀ ਜੇਕਰ ਬੱਸ ਵਿੱਚੋਂ ਇੱਕ ਧੀ ਨੂੰ ਬੇਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਫਿਰ ਉਸ ਨੂੰ ਬਾਹਰ ਸੁੱਟ ਦਿੱਤਾ ਗਿਆ ਹੈ, ਮੇਰੀਆਂ ਧੀਆਂ ਭੈਣਾਂ ਤਾਂ ਸਭ ਠੀਕ ਠਾਕ ਨੇ। ਫਿਰ ਕੀ ਹੋਇਆ ਜੇ ਸ਼ਹੀਦ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਵੀ ਡਿੱਗ ਪਈਆਂ ਹਨ? ਮੇਰੀ ਤਾਂ ਪਿੰਡ ਦੀ ਫਿਰਨੀ ਤੇ 3 ਮੰਜ਼ਲਾ ਕੋਠੀ ਟੋਰ ਬਣਾ ਰਹੀ ਹੈ। ਤਾਂ ਕੀ ਹੋਇਆ ਜੇ ਗਰੀਬ ਪਰਿਵਾਰਾਂ ਨੂੰ 2 ਵਕਤ ਦੀ ਰੋਟੀ ਨਹੀਂ ਮਿਲਦੀ? ਮੇਰਾ ਪਰਿਵਾਰ ਤਾਂ ਮਹਿੰਗੇ ਹੋਟਲਾਂ ਵਿੱਚ ਸਵਾਦੀ ਭੋਜਨ ਖਾਂਦਾ ਹੈ। ਵੈਸੇ ਵੀ ਇਹਨਾਂ ਸਭ ਸਮੱਸਿਆਵਾਂ ਲਈ ਜਾਂ ਧਾਰਮਿਕ ਆਗੂ ਸੋਚਣ ਜਾਂ ਰਾਜਨੀਤਿਕ ਪਾਰਟੀਆਂ, ਮੈਨੂੰ ਕੀ ਲੈਣਾ ਦੇਣਾ? ਮੇਰਾ ਪਰਿਵਾਰ ਤਾਂ ਹਰ ਪੱਖੋਂ ਖੁਸ਼ਹਾਲ ਹੈ। ਇਹੀ ਸੋਚ ਜਿਸ ਨੇ ਅੱਜ ਸਿੱਖਾਂ ਦੇ ਮਨ ਅੰਦਰ ਘਰ ਕਰ ਲਿਆ ਹੈ ਅਤੇ ਉਹ ਕੌਮ ਜੋ ਕਦੇ ਦੂਜਿਆਂ ਦੇ ਦੁੱਖ ਦੂਰ ਕਰਨ ਲਈ, ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਜੂਝਦੀ ਸੀ, ਅੱਜ ਆਪਣੀ ਕੌਮ ਦੇ ਜ਼ਖਮ ਦੇਖ ਕੇ ਪਾਸਾ ਫੇਰ ਲੈਂਦੀ ਹੈ। ਸਭ ਤੋਂ ਵੱਡਾ ਜ਼ਹਿਰ ਦਾ ਟੀਕਾ ਇਹ ਹੈ ਜੋ ਸਾਡੀ ਕੌਮ ਦੀ ਨਾੜ ਵਿੱਚ ਲੱਗਾ ਹੋਇਆ ਹੈ, ਜਿਸ ਕਰਕੇ ਕੌਮ ਦਾ ਚੌਥਾ ਹਿੱਸਾ ਜੋ ਜਾਗਰੂਕ ਹੈ, ਉਹ ਕੌਮੀ ਹੱਕਾਂ ਲਈ ਜੂਝ ਰਿਹਾ ਹੈ। 3 ਹਿੱਸੇ ਆਰਾਮਦਾਇਕ ਜ਼ਿੰਦਗੀ ਦਾ ਆਨੰਦ ਲੈਣ ਵਿੱਚ ਵਿਅਸਤ ਹਨ। ਮੈਂ ਇਹ ਨਹੀਂ ਕਹਿੰਦਾ ਤੁਸੀਂ ਆਪਣਾ ਸਭ ਕੁਝ ਛੱਡ ਕੇ ਸੜਕਾਂ ਤੇ ਆ ਜਾਓ, ਪਰ ਘੱਟੋ ਘੱਟ ਉਹਨਾਂ ਭਰਾਵਾਂ ਦਾ ਸਾਥ ਤਾਂ ਦਿਓ ਜੋ ਹਕੂਮਤ ਨਾਲ ਜੂਝ ਰਹੇ ਹਨ। ਆਪਣੇ ਪੁਰਖਿਆਂ ਨੂੰ ਯਾਦ ਕਰੋ ਜੋ ਕਿਸੇ ਇੱਕ ਉੱਤੇ ਹੋਏ ਜ਼ੁਲਮ ਨੂੰ ਸਮੁੱਚੀ ਕੌਮ ਤੇ ਹੋਇਆ ਜ਼ੁਲਮ ਸਮਝਦੇ ਸਨ ਅਤੇ ਸੰਘਰਸ਼ ਵਿੱਚ ਜੂਝਦੇ ਸਨ। ਅਸੀਂ ਉਹਨਾਂ ਦੇ ਵਾਰਿਸ ਹਾਂ ਜਿਨ੍ਹਾਂ ਦੂਜਿਆਂ ਦੀ ਕੌਮ ਬਚਾਉਣ ਲਈ ਆਪਣਾ ਸੀਸ ਭੇਂਟ ਕੀਤਾ ਸੀ। ਅਸੀਂ ਉਹਨਾਂ ਦੇ ਪੁੱਤਰ ਹਾਂ ਜਿਨ੍ਹਾਂ ਦੇ ਪਿਤਾ ਦਸ਼ਮੇਸ਼ ਪਾਤਸ਼ਾਹ ਨੇ ਸਾਡੀ ਸਰਦਾਰੀਆਂ ਦੇਣ ਲਈ ਆਨੰਦਾਂ ਦੀ ਪੁਰੀ ਤੇ ਸੁੱਖਾਂ ਦੇ ਜੀਵਨ ਛੱਡ ਕੇ ਕੰਡਿਆਂ ਦੀ ਸੇਜ ਤੇ ਆਸਣ ਲਾਏ। ਇਹੋ ਜਿਹੇ ਤਿਆਗ ਦੀ ਮੂਰਤ ਸੂਰਮੇ ਦੇ ਪੁੱਤਰ ਇੰਨੇ ਖੁਦਗਰਜ਼ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਮੇਰਾ ਤੇ ਆਪਣੇ ਤੋਂ ਸਿਵਾ ਹੋਰ ਕਿਸੇ ਦਾ ਦਰਦ ਹੀ ਨਾ ਹੋਵੇ। ਸੋ ਆਪਣੀਆਂ ਜ਼ਮੀਰਾਂ ਨੂੰ ਗੂੜੀ ਨੀਂਦ ਵਿੱਚੋਂ ਜਗਾਓ। ਕੌਮੀ ਮਸਲਿਆਂ ਅਤੇ ਸੰਘਰਸ਼ ਵਿੱਚ ਸਾਰੇ ਆਪੋ ਆਪਣੇ ਫਰਜ਼ ਪਹਿਚਾਣ ਕੇ ਅੱਗੇ ਆਓ ਤਾਂ ਕਿ ਸਾਡੇ ਆਗੂਆਂ ਦੀ ਮਿਹਨਤ ਸਿਰਫ ਤੁਹਾਨੂੰ ਜਗਾਉਣ ਵਿੱਚ ਹੀ ਨਾ ਖਪਤ ਹੋਈ ਜਾਵੇ, ਉਹ ਕੌਮ ਅਗਾਂਹ ਵੱਲ ਲੈ ਕੇ ਜਾਣ ਦੇ ਲਈ ਕੰਮ ਕਰ ਸਕਣ ਤੇ ਸਾਨੂੰ ਵਰਿਆਂ ਦੀ ਗੁਲਾਮੀ ਤੋਂ ਛੁਟਕਾਰਾ ਮਿਲ ਸਕੇ। ਮੌਜੂਦਾ ਸਮੇਂ ਵਿੱਚ ਚੱਲ ਰਹੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਵਿੱਚ ਇਕਮੁੱਠ ਹੋ ਕੇ ਇੱਕ ਲਹਿਰ ਬਣ ਕੇ ਖੜੇ ਹੋਵੋ ਤਾਂ ਕਿ ਕੌਮ ਨੂੰ ਸਫਲਤਾ ਮਿਲ ਸਕੇ। ਕਿਤੇ ਦੁਸ਼ਮਣ ਇਹ ਨਾ ਕਹਿਣ ਕਿ ਸੂਰਮਿਆਂ ਦੀ ਕੌਮ ਹੁਣ ਮਰੀਆਂ ਜ਼ਮੀਰਾਂ ਵਾਲਿਆਂ ਦੀ ਕੌਮ ਬਣ ਕੇ ਰਹਿ ਗਈ ਹੈ। ਆਪਣੇ ਪੁਰਖਿਆਂ ਦੀ ਪੱਗ ਨੂੰ ਦਾਗ ਲੱਗਣ ਤੋਂ ਬਚਾਓ। ਜੀ ਡਾਕਟਰ ਸਾਹਿਬ। ਵੀਰ ਅਮਰੀਕ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬਹਿਰੀਨ ਦੇਸ਼ ਤੋਂ ਲਿਖਿਆ ਜੀ। ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸੰਬੰਧ ਹੈ ਔਰ ਮੈਂ ਉਹਨਾਂ ਦੀ ਲਿਖਤ ਦਾ ਹਮੇਸ਼ਾ ਹੀ ਕਾਇਲ ਹੁੰਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਉਹ ਕੇਸ ਬਿਲਡ ਕਰਦੇ ਨੇ ਜੀ, ਅਸੀਂ ਵੀ ਇਹੀ ਕੁਛ ਕਰਦੇ ਹਾਂ। ਸਾਰੇ ਆਸਪੈਕਟਸ ਨੂੰ ਦੇ ਕੇ ਰਿਮਾਈਂਡਰ ਤਾਂ ਇਹੀ ਹੁੰਦਾ ਹੈ ਵੀ ਉੱਠ ਖਲੋਵੋ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਦੋਂ ਜ਼ਾਲਮ ਜਾਂ ਜ਼ੁਲਮ ਕਰਨ ਵਾਲੇ ਦਾ ਜਿਹੜਾ ਕੋਈ ਟਾਕਰਾ ਨਹੀਂ ਕਰਦਾ, ਉਹਨੂੰ ਮੂੰਹ ਤੋੜ ਜਵਾਬ ਨਹੀਂ ਮਿਲਦਾ ਤੇ ਫਿਰ ਹੌਸਲਾ ਵੱਧਦਾ ਜਾਂਦਾ ਹੈ ਔਰ ਕਿਸ ਹੱਦ ਤੱਕ ਵੱਧ ਚੁੱਕਾ ਹੈ। ਅੱਜ ਦੀਆਂ ਖਬਰਾਂ 'ਚ ਇੱਕ ਪ੍ਰਮੁੱਖ ਖਬਰ ਇਹ ਵੀ ਹੈ ਕਿ ਸਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦਾ ਪਿੰਡ ਤਲਾਣੀ ਹੈ ਔਰ ਇੱਕ
ਵੱਡਾ ਹਿੱਸਾ ਉਹਨਾਂ ਦਾ, ਕਿਉਂਕਿ ਕਿਲਾ ਹਰਨਾਮ ਸਿੰਘ ਕਰਕੇ ਉਹਨਾਂ ਦਾ ਹੈੱਡਕੁਆਰਟਰ ਹੈ ਪਾਰਟੀ ਦਾ ਵੀ ਜੀ, ਉੱਥੇ ਕਿਉਂਕਿ ਸਰ ਮਾਨ ਜਿਹੜੇ ਨੇ ਉਹ ਜੱਦੀ ਵੱਡੇ ਜ਼ਿਮੀਂਦਾਰ ਰਹੇ ਨੇ, ਇੱਥੇ ਵੀ ਸ਼ਾਇਦ 100 ਏਕੜ ਦੇ ਕਰੀਬ ਉਹਨਾਂ ਦੀ ਜ਼ਮੀਨ ਹੋਏਗੀ, ਔਰ ਉਹਨਾਂ ਨੇ ਉਹਨਾਂ ਦੀ ਜ਼ਮੀਨ ਦੇ ਵਿੱਚ ਜਿਹੜਾ ਉਹ ਖੰਭੇ ਗੱਡ ਕੇ ਟਰਾਂਸਫਾਰਮਰ ਜਾਂ ਕੀ ਉਸ ਨੂੰ ਉਜਾੜਨ ਤੱਕ ਜਾਣਾ ਚਾਹੁੰਦੇ ਨੇ। ਔਰ ਪਿਛਲੇ ਕੱਲ੍ਹ ਹੀ ਜਦੋਂ ਇਸ ਕਿਸਮ ਦੇ ਉਹ ਉੱਥੇ ਖੰਭੇ ਲਾਉਣ ਲਈ ਆਏ ਜ਼ਬਰਦਸਤੀ, ਜਿਹੜੇ ਵੀ ਕੋਈ ਸੈਮਾਈ ਕਾਰਪੋਰੇਸ਼ਨ ਗਵਰਨਮੈਂਟ ਦੀ ਬੈਕਿੰਗ ਦੇ ਨਾਲ ਹੀ ਹੁੰਦੀ ਹੈ ਜੀ, ਤੇ ਸਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਔਰ ਅਕਾਲੀ ਦਲ ਦੇ ਵਰਕਰਾਂ ਨੇ ਵਿਰੋਧ ਕੀਤਾ। ਔਰ ਫਤਿਹਗੜ੍ਹ ਸਾਹਿਬ ਕਿਉਂਕਿ ਤਲਾਣੀਆਂ ਪੈਂਦਾ, ਉੱਥੋਂ ਦੀ ਪੁਲਿਸ ਨੇ ਬੜਾ ਬੇਤਹਾਸ਼ਾ ਉਹਨਾਂ ਨੂੰ ਮਾਰਿਆ ਕੁੱਟਿਆ ਵਰਕਰਾਂ ਨੂੰ। ਔਰ ਇਹ ਵੀ ਖਬਰਾਂ ਨੇ ਕਿ ਈਵਨ ਇਮਾਨ ਸਿੰਘ ਮਾਨ ਨੂੰ ਵੀ ਜਿਹੜਾ ਹੈ ਉਹ ਚਪੇੜਾਂ ਮਾਰੀਆਂ ਗਈਆਂ ਜੀ। ਹੁਣ ਉਹ ਬੜਾ ਇੱਕ ਨੌਜਵਾਨ ਇੱਜ਼ਤਦਾਰ ਔਰ ਬੜਾ ਸਾਊ ਬੇਟਾ ਹੈ, ਔਰ ਜਿਸ ਕਿਸਮ ਦਾ ਇਹ ਵਰਤਾਰਾ, ਹਾਲਾਂਕਿ ਖਬਰ ਆਈ ਹੈ ਕਿ ਜੀ ਬਾਦਲ ਨੇ ਪਤਾ ਨਹੀਂ ਕਿਹਨੂੰ ਕਿਹਾ ਇਹਦੀ ਇਨਕੁਆਇਰੀ ਕਰੋ ਕਿ ਇਹ ਉਹ ਕਰੋ, ਪਰ ਇਹ ਟ੍ਰੈਂਡ ਦੱਸਦਾ ਹੈ ਕਿ ਅੱਜ ਗੱਲ ਕਿੱਧਰ ਨੂੰ ਜਾ ਰਹੀ ਹੈ। ਹੁਣ ਉਹਨਾਂ ਨੇ ਇਸ ਨੂੰ, ਕਿਉਂਕਿ ਸੁਮੇਧ ਸੈਣੀ ਦਾ ਇਹ ਸਟਾਈਲ ਰਿਹਾ ਜੀ, ਔਰ ਉਹਨੇ ਕੱਲਾ ਇਹ ਤਾਂ ਹੁਣ ਸਾਹਮਣੇ ਆਇਆ ਹੈ ਜਦੋਂ ਈਵਨ ਐਸਪੀ ਜਾਂ ਐਸਐਸਪੀ ਬਠਿੰਡਾ ਸੀ ਔਰ ਇੱਕ ਪ੍ਰੋਟੈਸਟ ਜਿਹੜਾ ਮਾਨ ਸਾਹਿਬ ਨੇ ਲੀਡ ਕੀਤਾ ਸੀ, ਇਹਨੇ ਖੁਦ ਡਾਂਗ ਫੜ ਕੇ ਮਾਨ ਸਾਹਿਬ ਨੂੰ ਜਿਹੜਾ ਉਹ ਬੀਟ ਕੀਤਾ ਸੀ ਪਬਲਿਕਲੀ ਜੀ, ਔਰ ਉਦੋਂ ਹਸਪੀਟਲ ਵੀ ਐਡਮਿਟ ਰਹੇ ਸੀ, ਉਹਨਾਂ ਦੇ ਯੂਰਿਨ ਦੇ ਵਿੱਚ ਵੀ ਬਲੱਡ ਸੀ, ਇਨਰ ਜਿਹੜੀਆਂ ਨੇ ਸੱਟਾਂ ਸੀ। ਸੋ ਹੁਣ ਤਾਂ ਉਹ ਡਾਇਰੈਕਟਰ ਜਨਰਲ ਪੁਲਿਸ ਹੈ ਔਰ ਪੂਰੀ ਪਾਵਰ ਜਿਹੜੀ ਹੈ ਬਾਦਲ ਨੇ ਦਿੱਤੀ ਹੋਈ ਹੈ। ਸੋ ਉਹਨਾਂ ਦੇ ਬੇਟੇ ਦੀ ਪਬਲਿਕ ਹਿਊਮਿਲੇਸ਼ਨ ਔਰ ਉਹਨਾਂ ਦੀ ਜਿਹੜੀ ਹੈ ਜ਼ਮੀਨ ਦੀ ਤਬਾਹੀ ਬਿਨਾਂ ਕਿਸੇ ਕੰਪਨਸੇਸ਼ਨ ਤੋਂ, ਸੋ ਇਹ ਗੱਲ ਦੱਸ ਰਹੀ ਹੈ। ਔਰ ਜਿਹੜੀ ਗੱਲ ਵੀਰ ਅਮਰੀਕ ਸਿੰਘ ਹੋਰਾਂ ਨੇ ਕਹੀ ਹੈ, ਕਿਉਂਕਿ ਅਲਟੀਮੇਟਲੀ ਜਦੋਂ ਕੌਮਾਂ ਸੌ ਜਾਂਦੀਆਂ ਨੇ, ਜਿਵੇਂ ਉਹਨਾਂ ਨੇ ਕਿਹਾ ਵੀ 3 ਹਿੱਸੇ ਤਾਂ ਪਏ ਨੇ, ਉਹਨਾਂ ਨੂੰ ਇਹ ਹੈ ਕਿ ਜੀ ਘੱਟੋ ਘੱਟ ਮੇਰੀ ਜ਼ਮੀਨ ਤਾਂ ਨਹੀਂ ਜਾ ਰਹੀ ਜੀ, ਜਾਂ ਜੇ ਕਿਸੇ ਦਾ ਪੁੱਤ ਮਰਿਆ, ਮੇਰਾ ਤਾਂ ਰਿਸ਼ਤੇਦਾਰ ਬਹੁਤ ਠੀਕ ਨੇ, ਜੇ ਕੋਈ ਉੱਥੇ ਕਿਸਾਨ ਆਤਮਘਾਤ ਕਰ ਰਹੇ ਨੇ, ਮੈਨੂੰ ਕੀ ਹੈ ਜੀ, ਮੈਂ ਤਾਂ ਬਹੁਤ ਵਧੀਆ ਸਵੇਰੇ ਸ਼ਾਮ ਐਨ ਜਿਹੜਾ ਹੈ ਉਹ ਵਧੀਆ ਰੋਟੀ ਖਾਂਦਾ। ਜੇ ਕਿਸੇ ਦਾ ਕੁਝ ਖੋਇਆ ਜਾ ਰਿਹਾ, ਕੋਈ ਲੈਂਡ ਐਕੁਇਜ਼ੀਸ਼ਨ ਐਕਟ ਆ ਗਿਆ, ਕੋਈ ਨਾ ਜੀ ਮੇਰਾ ਤਾਂ ਫਿਰਨੀ ਦੇ ਉੱਤੇ 3 ਮੰਜ਼ਿਲਾ ਚਬਾਰ ਹੈ ਜੀ। ਸੋ ਜ਼ਾਹਰ ਹੈ ਕਿ ਜਿਵੇਂ ਉਹਨਾਂ ਨੇ ਸਾਰੀ ਇਹ ਗੱਲ ਕੀਤੀ ਹੈ ਕਿ ਵੀ ਸਹੂਲਤਾਂ ਦੇ ਵਿੱਚ ਕੌਮ ਦਾ ਇੱਕ ਵੱਡਾ ਹਿੱਸਾ, ਉਹਨਾਂ ਨੇ ਕਿਹਾ ਵੀ 3 ਹਿੱਸੇ, ਮੈਂ ਸਮਝਦਾ ਵੀ ਈਵਨ ਗਿਣਤੀ ਇਸ ਤੋਂ ਜ਼ਿਆਦਾ ਹੈ ਜੀ ਜਾਗਰੂਕ। ਜੇ ਚੌਥਾ ਹਿੱਸਾ ਜਾਗਰੂਕ ਹੋਏ, ਚੌਥੇ ਹਿੱਸੇ ਦਾ ਮਤਲਬ ਤਾਂ 30 ਮਿਲੀਅਨ ਦਾ ਚੌਥਾ ਹਿੱਸਾ ਕਿੰਨਾ ਹੋ ਜਾਂਦਾ, 7.5 ਮਿਲੀਅਨ ਹੋ ਜਾਂਦਾ। ਜੇ 7.5 ਮਿਲੀਅਨ ਸਿੱਖ ਜਾਗਦੇ ਹੋਣ ਤਾਂ ਇਹਨਾਂ ਨੂੰ ਜਮਨਾ ਪਾਰ ਕਰਾਇਆ ਹੁੰਦਾ ਜੀ। ਸਮੱਸਿਆ ਇਹ ਹੈ ਕਿ ਇੱਕ ਵੱਡਾ ਹਿੱਸਾ ਸੁੱਤੇ, ਇੱਕ ਵੱਡਾ ਹਿੱਸਾ ਗੁੰਮਰਾਹ ਹੈ। ਸੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਹੜੇ ਨੇ ਪੀੜਤ ਹੋਣ ਦੇ ਬਾਵਜੂਦ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਪੀੜਤ ਹਾਂ। ਇੱਕ ਤਾਂ ਮਚਲੇ ਨੇ, ਬੇਈਮਾਨ ਨੇ, ਜਿਨ੍ਹਾਂ ਨੂੰ ਹੁੰਦਾ ਹੈ ਕਿ ਵੀ ਉਹਨਾਂ ਨੇ ਸ਼ੁਰੂ ਹੀ ਇਸ ਗੱਲ ਤੋਂ ਕੀਤੀ ਸੀ ਕਿ ਹਾਊ ਫੇਅਰ ਵੀ ਹੋਏਗਾ ਜੀ, ਐਟਲੀਸਟ ਮੈਨੂੰ ਤਾਂ ਨਹੀਂ ਹੋਇਆ ਜੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇੱਕ ਪਾਸੇ ਸਾਡਾ ਅੰਦਰ ਜਿਹੜਾ ਉਹ ਗੁਰੂ ਦੇ ਨਾਲ, ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਕੰਡਿਆਲੇ ਰਸਤੇ ਨੂੰ ਚੁਣਿਆ, ਤੇ ਇੱਧਰ ਅਸੀਂ ਜ਼ਖਮ ਦੇਖ ਕੇ ਵੀ ਸਾਡਾ ਦਿਲ ਨਾ ਪਸੀਜੇ ਜਾਂ ਦਿਲ ਦੇ ਵਿੱਚ ਕੋਈ ਪੰਗਰੇ ਨਾ, ਕੋਈ ਦਿਲ ਦੇ ਵਿੱਚ ਕੋਈ ਦਇਆ ਨਾ ਆਏ ਔਰ ਕੋਈ ਜਜ਼ਬਾ ਨਾ ਆਏ, ਇਹ ਗੱਲ ਖਲੋਣ ਲਈ ਨਾ ਜਾਪੇ ਕਿ ਵੀ ਅਸੀਂ ਚੈਲੰਜ ਕਰਨਾ। ਤੇ ਔਰ ਇੱਕ ਵੱਡਾ ਹਿੱਸਾ ਇਹ ਕਹਿੰਦਾ ਜੀ ਸਾਨੂੰ ਕੀ, ਇਹ ਤਾਂ ਧਾਰਮਿਕ ਤੇ ਰਾਜਸੀ ਲੋਕਾਂ ਦਾ ਕੰਮ ਹੈ। ਤੇ ਜਿਹੜੇ ਫਿਰ ਕੋਈ ਧਾਰਮਿਕ ਤੇ ਰਾਜਸੀ ਲੋਕ ਕੁਝ ਕਰਨਾ ਚਾਹੁੰਦੇ ਨੇ, ਧਾਰਮਿਕ ਤਾਂ ਉੱਥੇ ਦੇਖ ਹੀ ਲਿਆ ਜਥੇਦਾਰਾਂ ਦਾ ਕੀ ਹਾਲ ਹੈ, ਰੋਜ਼ਾਨਾ ਅਸੀਂ ਗੱਲ ਕਰਦੇ ਹਾਂ ਜੀ। ਇੱਥੇ ਵੀ ਜਿਹੜੇ ਇੱਕ ਪਾਸਾ ਉਹ ਤਬਕਾ ਹੈ ਜਿਹੜੇ ਅੱਜ ਕੌਂਸੂਲੇਟਾਂ ਨੂੰ ਗੁਰਦੁਆਰਿਆਂ 'ਚ ਸੱਦ ਕੇ ਵੀਜ਼ਿਆਂ ਔਰ ਪਾਸਪੋਰਟਾਂ ਦੇ ਉੱਤੇ ਵੇਚਣ ਨੂੰ ਤਿਆਰ ਬੈਠੇ ਨੇ, ਤੇ ਜਿਹੜੇ ਥੋੜਾ ਬਹੁਤ ਕੁਝ ਕਰਨ ਦੀ ਕੋਸ਼ਿਸ਼ ਨੇ ਉਹਨਾਂ ਦੀਆਂ ਲੱਤਾਂ ਨੂੰ ਉਹ ਚੰਬੜੇ ਹੁੰਦੇ ਨੇ ਜੀ। ਔਰ ਕੁਝ ਇਹ ਹੋਣਗਾ ਕਿ ਐਵੇਂ ਹੱਟੀਆਂ ਚਲਾਈਆਂ ਜਿਨ੍ਹਾਂ ਨੇ, ਦੁਕਾਨਾਂ ਚਲਾਈਆਂ, ਇਹਨਾਂ ਨੂੰ ਫਲਾਣੇ ਦੀ ਬੰਦ ਹੋ ਗਈ, ਇਹਨਾਂ ਦੇ ਵੀ ਹੋ ਜਾਏਗੀ, ਐਵੇਂ 4 ਦਿਨ ਦੀ ਗੱਲ ਹੈ। ਹੁਣ ਇਹ ਜਿਹੜਾ ਸਾਰਾ ਤਬਕਾ ਹੈ ਇਹ ਸਾਡੇ ਰਿਸੋਰਸ ਨੂੰ ਵੀ ਜਿਹੜਾ ਉਹ ਡਿਵੈਲਪ ਨਹੀਂ ਹੋਣ ਦਿੰਦਾ, ਕਿਉਂਕਿ ਪਹਿਲਾਂ ਹੀ ਲੋਕ ਜਿਹੜੇ ਨੇ ਉਹ ਆਪਣੇ ਕਾਰੋਬਾਰਾਂ 'ਚ ਫਸੇ ਹੁੰਦੇ ਨੇ। ਤੇ ਜਦੋਂ ਨੈਗੇਟਿਵਿਟੀ ਹੁੰਦੀ ਹੈ, ਜੇ ਕੋਈ ਇਮਾਨਦਾਰ ਬੰਦਾ ਕੰਮ ਕਰਨਾ ਚਾਹੇ ਉਹ ਤੇ ਇਲਜ਼ਾਮ ਲਾ ਦਿਓ, ਕੋਈ ਕਿਸੇ ਦੇ ਕੋਈ ਪੈਸੇ ਦਾ ਇਲਜ਼ਾਮ ਲਾ ਦਿਓ, ਕਿਸੇ ਦੇ ਕੋਈ ਅਖਲਾਕ ਦਾ ਲਾ ਦਿਓ, ਕਿਸੇ ਦੇ ਕੋਈ ਹੋਰ ਲਾ ਦਿਓ, ਔਰ ਉਹ ਫਿਰ ਡਿਫੈਂਡ ਕਰਨ ਤੇ ਹੀ ਰਹਿੰਦਾ, ਹੋਰ ਕੁਝ ਨਹੀਂ ਮਿਲਦਾ। ਜੇ ਤੁਹਾਡੇ ਕੋਲ ਕੋਈ ਹੋਰ ਇਲਜ਼ਾਮ ਦੇਣ ਨੂੰ ਨਹੀਂ, ਇੰਡੀਅਨ ਏਜੰਟ ਕਹਿ ਦਿਓ, ਪਾਕਿਸਤਾਨੀ ਏਜੰਟ ਕਹਿ ਦਿਓ, ਇਹ ਵੀ ਬੜਾ ਸੌਖਾ ਬਣਿਆ ਹੋਇਆ। ਔਰ ਏਜੰਸੀਆਂ ਵਾਲੇ ਤਾਂ ਆਪਣਾ ਕੰਮ ਕਰਦੇ ਹੀ ਨੇ। ਇੱਕ ਵੱਡਾ ਹਿੱਸਾ ਸਾਡਾ ਜਿਹੜਾ, ਜਿਵੇਂ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਤੁਸੀਂ ਆਪਣੇ ਪੁਰਖਿਆਂ ਨੂੰ ਯਾਦ ਕਰੋ, ਦੇਖੋ ਕਿ ਵੀ ਕੀ ਤੁਸੀਂ ਇਹ ਜਿਹੜਾ ਇੱਕ ਸੂਰਮਿਆਂ ਵਾਲੀ ਜ਼ਿੰਦਗੀ ਜਿਉਣੀ ਹੈ ਜਾਂ ਬਿਲਕੁਲ
ਇਹ ਡੀਜਨਰੇਟ ਜ਼ਿੰਦਗੀ ਜਿਉਣੀ ਹੈ ਔਰ ਇਹਦੇ ਨਾਲ ਤੁਸੀਂ ਕੰਪਰੋਮਾਈਜ਼ ਕਰਨਾ। ਸੋ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਮੈਂ ਸਮਝਦਾ ਵੀ ਉਹਨਾਂ ਨੇ ਵੀ ਸੁੱਤੀ ਹੋਈ ਕੌਮ ਨੂੰ ਜਗਾਉਣ ਦਾ ਹੀ ਉਪਰਾਲਾ ਕੀਤਾ ਜੀ, ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਅਸੀਂ ਉਪਰਾਲੇ ਸਾਰੇ ਕਰਦੇ ਰਹੀਏ ਔਰ ਜੇ ਚੋਰ ਚੋਰੀ ਕਰਨੋਂ ਨਹੀਂ ਹਟਦਾ ਜਿਵੇਂ ਇੱਕ ਅਖਾਣ ਹੈ ਤੇ ਫਿਰ ਜਿਹੜਾ ਚੌਕੀਦਾਰ ਆ ਹੌਕਾ ਦੇਣਾ ਕਿਉਂ ਹਟ ਜਾਏ। ਆਪੋ ਆਪਣਾ ਹਿਸਾਬ ਸਾਰੇ ਗੁਰੂ ਦੇ ਦਰਬਾਰ ਜਾ ਕੇ ਦੇਣਗੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।